ਪੰਜਾਬੀ ਰੇਡੀਓ USA ਸੁਣਦੇ ਸਾਰੇ ਸਰੋਤਿਆਂ ਨੂੰ ਦਿਲ ਪੰਨੂ ਦੀ ਸਤਿ ਸ਼੍ਰੀ ਅਕਾਲ ਹੋਵੇ। ਤੇ ਨਿਗਾਹ ਮਾਰਦੇ ਹਾਂ ਕੁਝ ਆਲੇ ਦੁਆਲੇ ਦੇ ਉੱਤੇ ਜੋ ਕੁਝ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਵਾਪਰ ਰਿਹਾ ਜਾਂ ਵਾਪਰਨ ਜਿਹੜਾ ਉਹ ਜਾ ਰਿਹਾ। ਅਕਾਲੀ ਦਲ ਬਾਦਲ ਤੋਂ ਬਾਅਦ ਜਿਹੜਾ ਸ਼ੋਅ ਹੈ ਟਰੈਕਟਰ ਦਾ ਉਹ ਕਾਂਗਰਸ ਕੱਢ ਰਹੀ ਹੈ। ਇਹ ਸ਼ੋਅ ਜਿਹੜਾ ਸੀ ਕੱਲ੍ਹ ਮੋਗਾ ਡਿਸਟ੍ਰਿਕਟ ਤੋਂ ਸਟਾਰਟ ਹੋਇਆ, ਅੱਜ ਵੀ ਜਾਰੀ ਰਹੂਗਾ। ਅਤੇ ਭਲਕੇ ਜਿਹੜਾ ਜੀ 6 ਤਰੀਕ ਨੂੰ ਰਾਹੁਲ ਗਾਂਧੀ ਹੋਰੀ ਜਿਹੜਾ ਉਹ ਹਰਿਆਣੇ ਦੇ ਵਿੱਚ ਐਂਟਰ ਕਰਨਗੇ ਪਹੇਵੇ ਵਾਲੀ ਸਾਈਡ ਤੋਂ। ਬੱਧਨੀ ਕਲਾਂ ਤੋਂ ਇਹ ਟਰੈਕਟਰ ਜਿਹੜੀ ਦੀ ਉਹ ਰੈਲੀ ਸ਼ੁਰੂ ਹੋਈ। ਇਹਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਜਿਹੜਾ ਟਰੈਕਟਰ ਸੀਗਾ ਉਹਦੇ ਉੱਤੇ ਗੱਦੇ ਲਾਏ ਗਏ ਔਰ ਕੰਫਰਟੇਬਲ ਸੀਟਾਂ ਜਿਹੜੀਆਂ ਸੀ ਉਹ ਬਣਾਈਆਂ ਗਈਆਂ, ਜਿਹਦੇ ਉੱਤੇ ਇੱਕ ਸਾਈਡ 'ਤੇ ਰਾਹੁਲ ਗਾਂਧੀ ਬੈਠੇ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰੀ। ਅਤੇ ਇਹਨੂੰ ਚਲਾਇਆ ਟਰੈਕਟਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ। ਟਰੈਕਟਰ ਦੇ ਉੱਤੇ ਬਹਿਣ ਦੇ ਵਾਸਤੇ ਜੱਦੋਜਹਿਦ ਜਿਹੜੀ ਜੀ ਉਹ ਹੁੰਦੀ ਰਹੀ। ਤੋ ਕੈਪਟਨ ਸਾਹਿਬ ਵੀ ਬੈਠੇ ਰਹੇ ਔਖੇ ਹੋ ਕੇ। ਉਹਨਾਂ ਨੂੰ ਪਤਾ ਸੀ ਸ਼ਾਇਦ ਵੀ ਜੇ ਉਹ ਉਤਰੇ ਤਾਂ ਫਿਰ ਪਿਛਲੇ ਟਰੈਕਟਰ 'ਤੇ ਨਵਜੋਤ ਸਿੰਘ ਸਿੱਧੂ ਆਉਂਦੇ, ਉਹਨੇ ਆ ਕੇ ਜਿਹੜਾ ਦੀ ਉਹ ਟਰੈਕਟਰ ਦੇ ਉੱਤੇ ਬਹਿ ਜਾਣਾ। ਤਕਰੀਬਨ 1.5 ਸਾਲ ਦੇ ਅਰਸੇ ਤੋਂ ਬਾਅਦ ਨਵਜੋਤ ਸਿੱਧੂ ਜਿਹੜਾ ਸੀ ਉਹਨੂੰ ਬੋਲਣ ਦਾ ਮੌਕਾ ਮਿਲਿਆ। ਰਾਹੁਲ ਗਾਂਧੀ ਜਦੋਂ ਆਏ ਤਾਂ ਉਸ ਟਾਈਮ ਉਹ ਸਟੇਜ ਦੇ ਉੱਤੇ ਆਏ, ਸ਼ਾਇਦ ਇਸ ਕਰਕੇ ਸਟੇਜ ਦੇ ਉੱਤੇ ਉਦੋਂ ਆਏ ਵੀ ਕਿਤੇ ਉਹਨਾਂ ਨੂੰ ਪਹਿਲਾਂ ਨਾ ਬੁਲਾ ਦਿੱਤਾ ਜਾਵੇ। ਅਤੇ ਉਹਨਾਂ ਜਿਹੜੀਆਂ ਸੀਗਾ ਥੋੜ੍ਹਾ ਜਿਹਾ ਤਲਖੀ ਵੀ ਪੈਦਾ ਹੋਈ, ਕਿਉਂਕਿ ਸਟੇਜ ਸੰਭਾਲ ਰਹੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਸਲਿੱਪ ਉਹਨਾਂ ਦੇ ਮੂਹਰੇ ਧਰਤੀ ਜਦੋਂ ਟਾਈਮ ਹੋ ਰਿਹਾ ਸੀ, ਤਾਂ ਉਹਨਾਂ ਨੇ ਇਹ ਜਿਹੜੀ ਦੀ ਗੱਲ ਕਹੀ ਕਿ ਘੋੜੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ। ਇਹ ਕਹਿਤਾ ਕਿ ਮੈਨੂੰ ਬੋਲਣ ਦਿਓ, ਬਥੇਰੀ ਦੇਰ ਤੁਸੀਂ ਚੁੱਪ ਕਰਾ ਕੇ ਰੱਖਿਆ। ਇਹ ਗੱਲ ਸਟੇਜ ਦੇ ਉੱਤੋਂ ਜਿਹੜੀ ਸੀ ਉਹ ਨਵਜੋਤ ਸਿੱਧੂ ਨੇ ਆਖੀ। ਬਾਅਦ ਦੇ ਵਿੱਚ ਜਦੋਂ ਇਹ ਚੱਕਰ ਪਿੰਡ ਦੇ ਵਿੱਚੋਂ ਜਿਹੜੇ ਤੁਰੇ ਨੇ ਅਤੇ ਉੱਥੇ ਵੀ ਉਹ ਫਿਰ ਰੁੱਸ ਕੇ ਆਪਣੀ ਗੱਡੀ ਦੇ ਵਿੱਚ ਜਿਹੜਾ ਉਹ ਬਹਿ ਗਏ। ਅਤੇ ਜਿਹੜੇ ਹਰੀਸ਼ ਰਾਵਤ ਸੀ ਉਹ ਫਿਰ ਉਹਨਾਂ ਨੂੰ ਮਨਾ ਕੇ ਜਿਹੜਾ ਜੀ ਉਹ ਲੈ ਕੇ ਆਏ। ਇਉਂ ਲੱਗਦਾ ਕਿ ਹਰੀਸ਼ ਰਾਵਤ ਹੋਰਾਂ ਦੀ ਡਿਊਟੀ ਇਹ ਲੱਗੀ ਹੋਈ ਹੈ ਵੀ ਜਿਵੇਂ ਬੱਚੇ ਨੂੰ ਫੜ ਕੇ ਰੱਖਣਾ ਹੁੰਦਾ ਵੀ ਇਹ ਕਿਤੇ ਜਾਵੇ ਨਾ, ਇਹ ਨਾਲ ਨਾਲ ਜਿਹੜਾ ਜੀ ਉਹ ਰਹਿਣਾ। ਅੱਜ ਸੈਕਿੰਡ ਡੇ ਇਹਦਾ ਜਿਹੜਾ ਜੀ ਹੈ। ਅਤੇ ਜਿਹੜੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਕਿ ਸੈਂਟਰ ਦੇ ਵਿੱਚ ਜੇ ਕਾਂਗਰਸ ਦੀ ਸਰਕਾਰ ਬਣਦੀ ਆ ਤਾਂ ਅਸੀਂ ਇਹ ਸਰਕਾਰ ਜਿਹੜੀ ਜੀ ਉਹ ਬਣਦਿਆਂ ਸਾਰ ਇਹਨਾਂ ਕਾਨੂੰਨਾਂ ਨੂੰ ਰੱਦ ਜਿਹੜਾ ਉਹ ਕਰ ਦਿਆਂਗੇ। ਔਰ ਜਿਹੜੇ ਜਿੱਥੋਂ ਤੱਕ ਨਵਜੋਤ ਸਿੱਧੂ ਨੇ ਜਿਹੜੀ ਦੀ ਗੱਲ ਕਹੀ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਦਾਲਾਂ ਦੇ ਉੱਤੇ MSP ਦੇਵੇ, ਤਾਂ ਕਿ ਜਿਹੜੀਆਂ ਅਸੀਂ ਇੰਪੋਰਟ ਕਰਦੇ ਹਾਂ ਦਾਲਾਂ ਅਤੇ ਪੰਜਾਬ ਦੇ ਵਿੱਚ ਤਾਂ ਹੁੰਦੀਆਂ ਨਹੀਂ, ਕਿ ਉਹ ਇੱਥੇ ਜੇਕਰ ਬੀਜੀਆਂ ਜਾਣ MSP ਉਹਦੇ ਉੱਤੇ ਹੋਵੇ ਤਾਂ ਕਿਸਾਨ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਊਗਾ। ਔਰ ਇਹ ਉਹਨਾਂ ਨੇ ਪੁਆਇੰਟ ਜਿਹੜਾ ਸੀ ਇੱਥੇ ਉਠਾਇਆ। ਇਸੇ ਮਸਲਿਆਂ ਦੇ ਉੱਤੇ ਹਰਦੀਪ ਸਿੰਘ ਪੁਰੀ ਜਿਹੜੇ ਨੇ ਉਹਨਾਂ ਦਾ ਬਿਆਨ ਵੀ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਿਹੜੇ ਉਹਨਾਂ ਨੇ ਇੱਥੇ ਆ ਕੇ ਗੱਲ ਇਹ ਆਖੀ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵਿਰੋਧ ਕੀਤਾ ਹੀ ਨਹੀਂ ਕਦੀ, ਜਿਹੜਾ ਇੱਥੇ ਸੈਂਟਰ ਦੇ ਵਿੱਚ ਮਿਨਿਸਟਰ ਹੁੰਦੇ ਆ। ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਉਹ ਰਿਐਕਟ ਕੀਤਾ ਕਿ ਅਸੀਂ ਜਿਹੜਾ ਵਿਰੋਧ ਦੇ ਵਿੱਚ ਨੋਟ ਭੇਜਿਆ ਸੀ ਅਤੇ ਉਹਦੇ ਕਾਗਜ਼ ਸਾਡੇ ਕੋਲ ਮੌਜੂਦ ਹੈ। ਉਹਨਾਂ ਨੇ ਇਹ ਕਿਹਾ ਕਿ ਸੈਂਟਰ ਦੀ ਸਰਕਾਰ ਜਨਤਕ ਕਰੇ, ਅਸੀਂ ਬਾਅਦ ਦੇ ਵਿੱਚ ਉਹ ਜਿਹੜੇ ਪੇਪਰ ਉਹ ਜਨਤਕ ਕਰ ਦਿਆਂਗੇ। ਇਹਦੇ ਨਾਲ ਅਕਾਲੀ ਭਾਜਪਾ ਦੇ ਵਿਚਾਲੇ ਵੀ ਜਿਹੜੀ ਵਧੀ ਹੋਈ ਤਲਖੀ ਆ ਉਹ ਜਿਹੜੀ ਤੁਸੀਂ ਕਹਿ ਲਓ ਕਿ ਹੋਰ ਆਉਂਦੇ ਦਿਨਾਂ ਦੇ ਦੌਰਾਨ ਵਧਣ ਦੇ ਆਸਾਰ ਨੇ। ਵੈਸੇ ਇੱਕ ਟਰੈਕਟਰ ਰੈਲੀ ਜਿਹੜੀ ਸੀਗੀ ਉਹ ਇੱਧਰ ਪਠਾਨਕੋਟ ਵਾਲੀ ਸਾਈਡ ਦੇ ਉੱਤੇ ਭਾਜਪਾ ਨੇ ਵੀ ਕੱਢੀ, ਉਹਦਾ ਵਿਰੋਧ ਵੀ ਜਿਹੜਾ ਹੋਇਆ। ਅਤੇ ਇੱਕ ਟਾਈਮ ਸਥਿਤੀ ਇਹੋ ਜਿਹੀ ਬਣ ਗਈ ਕਿ ਜਿਹੜਾ ਆਪਸ ਦੇ ਵਿੱਚ ਭਿੜਨ ਜਿਹੜਾ ਉਹ ਲੱਗੇ ਸੀ, ਵਿਰੋਧ ਕਰਨ ਆਏ ਅਤੇ ਭਾਜਪਾਈ ਜਿਹੜੇ ਸੀ ਉਹ ਪੁਲਿਸ ਵਿਚਾਲੇ ਕੰਧ ਬਣ ਕੇ ਜਿਹੜਾ ਉਹ ਖੜ੍ਹ ਗਈ। ਇੱਥੇ
ਕਿਸਾਨਾਂ ਦੇ ਹੱਕ ਦੇ ਵਿੱਚ ਸ਼ੰਭੂ ਦੇ ਉੱਤੇ ਪੱਕਾ ਮੋਰਚਾ ਜਿਹੜਾ ਦੀ ਉਹ ਵੀ ਲੱਗ ਗਿਆ। ਕੱਲ੍ਹ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ੰਭੂ ਦੇ ਉੱਤੇ ਜਿਹੜਾ ਹਾਈਵੇ, ਨੈਸ਼ਨਲ ਹਾਈਵੇ ਨੰਬਰ 1 ਹੈ, ਉਹਨੂੰ ਜਾਮ ਕਰ ਦਿੱਤਾ। ਕੁਝ ਘੰਟਿਆਂ ਤੋਂ ਬਾਅਦ ਹਾਲਾਂਕਿ ਇਹ ਹਾਈਵੇ ਖੁੱਲ੍ਹ ਗਿਆ, ਬਹੁਤ ਲੰਬੀਆਂ ਲਾਈਨਾਂ ਜਿਹੜੀਆਂ ਸੀ ਉਹ ਲੱਗ ਗਈਆਂ ਇੱਕ ਟਾਈਮ ਇੱਥੇ, ਔਰ ਉਹਦੇ ਨਾਲ ਮੁਸ਼ਕਲ ਜਿਹੜੀ ਸੀ ਉਹ ਪੇਸ਼ ਆਈ, ਅਤੇ ਇੱਥੇ ਸ਼ੰਭੂ ਦੇ ਉੱਤੇ ਪੱਕਾ ਮੋਰਚਾ ਜਿਹੜਾ ਉਹ ਸਟਾਰਟ ਹੋ ਗਿਆ। ਜਿਹੜੇ ਅਕਾਲੀ ਦਲ ਬਾਦਲ ਹੈ, ਉਹਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ, ਉਹਦੇ ਵਿੱਚ ਅਕਾਲੀ ਦਲ ਬਾਦਲ ਜਿਹੜਾ ਦੀ ਉਹ ਹੈ ਨਾ ਕਿ ਵਕਤੋਂ ਖੁੰਝੀ ਡੂਮਣੀ ਵਾਲੀ ਜਿਹੜੀ ਦੀ ਉਹ ਗੱਲ, ਹੁਣ ਉਹਦੇ ਵਿੱਚ ਇਹਨਾਂ ਨੇ ਸੰਘੀ ਢਾਂਚੇ ਦੇ ਬਾਰੇ ਦੇ ਵਿੱਚ ਇਸ ਚੀਜ਼ ਨੂੰ ਅੱਗੇ ਪ੍ਰਮੋਟ ਕਰਨ ਦੀ ਗੱਲ ਆਖੀ ਹੈ। ਸੰਘੀ ਢਾਂਚਾ ਜਿਹੜਾ ਦੀ ਰਾਜਾਂ ਨੂੰ ਵੱਧ ਅਧਿਕਾਰ, ਜਿਹੜਾ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ, ਉਹਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਦੀ ਇੱਕ ਅਹਿਮ ਦਸਤਾਵੇਜ਼ ਸੀਗਾ। ਉਹਦੇ ਤੋਂ ਕਿਉਂਕਿ 1996 ਦੇ ਵਿੱਚ ਦੂਰੀ ਬਣਾ ਲਈ ਅਕਾਲੀ ਦਲ ਬਾਦਲ ਨੇ, ਇਹ ਆਪਣੇ ਆਪ ਨੂੰ ਪੰਜਾਬੀ ਪਾਰਟੀ ਜਿਹੜੀ ਸੀ ਉਹ ਐਲਾਨ ਕੇ, ਉਦੋਂ ਤੋਂ ਸੰਘੀ ਢਾਂਚੇ ਦੀ ਸੰਘੀ ਘੁੱਟਣ ਦੇ ਵਿੱਚ ਇਹਨਾਂ ਦਾ ਇੱਕ ਯੋਗਦਾਨ ਰਿਹਾ ਵੀ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸੱਤਾ ਹੱਥਾਂ 'ਚ ਰਹੇ। ਸੈਂਟਰ ਦੇ ਵਿੱਚ ਜੇ ਬੀਜੇਪੀ ਦੀ ਸਰਕਾਰ ਆਉਂਦੀ ਅਤੇ ਉੱਥੇ ਇੱਕ ਅੱਧੀ ਕੁਰਸੀ ਜਿਹੜੀ ਦੀ ਉਹ ਮਿਲੀ ਰਹੇ, ਉਹਦੇ ਕਰਕੇ ਸਾਰਾ ਕੁਝ ਭੁੱਲ ਭੁਲਾ ਗਏ। ਹੁਣ ਕੋਰ ਕਮੇਟੀ ਜਿਹੜੀ ਬਣਾਈ ਆ, ਉਹਦੇ ਵਿੱਚ ਦਹਾਕਿਆਂ ਤੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਇਹ ਫੈਸਲਾ ਲਿਆ ਗਿਆ ਕਿ ਅਸੀਂ ਸੰਘੀ ਢਾਂਚੇ ਦੇ ਵਾਸਤੇ ਹਮ ਖਿਆਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਗੱਲਬਾਤ ਜਿਹੜੀ ਕਰਾਂਗੇ ਕਿ ਰਾਜਾਂ ਨੂੰ ਵੱਧ ਅਧਿਕਾਰ ਜਿਹੜੇ ਦੀ ਉਹ ਮਿਲਣੇ ਚਾਹੀਦੇ ਆ। ਹੁਣ ਸਵਾਲ ਇਹ ਆ ਕਿ ਕੀ ਲੋਕ ਜਿਹੜੇ ਦੀ ਉਹ ਮੁੜ ਕੇ ਇਹਨਾਂ ਦੇ ਉੱਤੇ ਵਿਸ਼ਵਾਸ ਕਰਨਗੇ। ਇਹ ਦੱਸਿਆ ਗਿਆ ਕਿ ਇਹ ਜਿਹੜੀ ਕਮੇਟੀ ਬਣਾਈ ਗਈ ਆ, ਉਹਦੇ 'ਚ ਬਲਵਿੰਦਰ ਸਿੰਘ ਭੂੰਦੜ ਹੋਣਗੇ, ਜਦੋਂ ਕਿ ਪ੍ਰੇਮ ਸਿੰਘ ਚੱਦੂ ਮਾਜਰਾ, ਮਨਜਿੰਦਰ ਸਿੰਘ ਸਰਸਾ ਅਤੇ ਨਰੇਸ਼ ਗੁਜਰਾਲ ਇਹਦੇ ਮੈਂਬਰ ਜਿਹੜੇ ਉਹ ਹੋਣਗੇ। ਹੁਣ ਸਵਾਲੀਆ ਚਿੰਨ੍ਹ ਤਾਂ ਥੋੜ੍ਹੇ ਲੱਗਦੇ ਨੇ, ਮਨਜਿੰਦਰ ਸਿੰਘ ਸਰਸਾ ਹੋਰਾਂ ਦਾ ਇਹਦੇ ਵਿੱਚ ਮੈਂਬਰ ਦੇ ਤੌਰ ਦੇ ਉੱਤੇ ਆਉਣਾ, ਨਰੇਸ਼ ਗੁਜਰਾਲ ਹੋਰਾਂ ਦਾ ਮੈਂਬਰ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਆਉਣਾ। ਇਹ ਲੋਕ ਕਦੋਂ ਜਿਹੜਾ ਜੀ ਉਹ ਸੰਘੀ ਢਾਂਚੇ ਦੇ ਵਾਸਤੇ ਬੋਲੇ ਨੇ ਪਿਛਲੇ ਸਮੇਂ ਦੇ ਦੌਰਾਨ, ਅੱਜ ਜਿਹੜੀ ਉਹ ਕਮੇਟੀ ਬਣਾਤੀ, ਉਹਦੇ ਤੁਸੀਂ ਅਹਿਮ ਮੈਂਬਰ ਦੇ ਤੌਰ ਦੇ ਉੱਤੇ ਜਿਹੜਾ ਉਹਦੇ ਵਿੱਚ ਲੈ ਲਿਆ ਕਿ ਇਹ ਬਾਕੀ ਪਾਰਟੀਆਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਨਗੇ। ਇਹ ਤਾਂ ਜਿਹੜਾ ਦੀ ਥੋੜ੍ਹੀ ਜਿਹੀ ਹੈਰਾਨੀ ਵਾਲੀ ਵੀ ਜਿਹੜੀ ਉਹ ਗੱਲ ਹੋਈ, ਪਰ ਇਹਦਾ ਇੱਕ ਪੱਖ ਜਿਹੜਾ ਇਹਦਾ ਜ਼ਰੂਰ ਹੈ ਕਿ ਅੱਜ ਪਰਤਣਾ ਜਿਹੜਾ ਦੀ ਉਹ ਪੈ ਗਿਆ। ਅਕਾਲੀ ਦਲ ਨੂੰ ਇਹ ਲੱਗ ਰਿਹਾ ਕਿ ਹੁਣ ਉਹਨਾਂ ਦਾ ਕੋਈ ਗੁਜ਼ਾਰਾ ਨਹੀਂ ਹੈਗਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਾਪਸ ਆਉਣ ਲਈ। ਇਸੇ ਕਰਕੇ ਜਿਹੜੇ 3 ਤਖ਼ਤਾਂ ਤੋਂ ਇਹਨਾਂ ਨੇ ਜਿਹੜੀ ਦੀ ਉਹ ਰੈਲੀ ਦੀ ਸ਼ੁਰੂਆਤ ਕੀਤੀ ਸੀਗੀ ਕਿ ਉਹਦੇ ਵਿੱਚ ਧਰਮ ਦਾ ਜਿਹੜਾ ਓਟ ਆਸਰਾ ਲਿਆ ਜਾਵੇ। ਉਹ ਇੱਕ ਕਿਸਮ ਦੇ ਨਾਲ ਉਹਦੇ ਤੁਸੀਂ ਕਹਿ ਲਓ ਕਿ ਇਹ ਉੱਥੋਂ ਸ਼ੁਰੂਆਤ ਸੀ। ਅਤੇ ਹੁਣ ਜਿਹੜੀਆਂ ਦੀ ਇਹ ਸੰਘੀ ਢਾਂਚੇ ਵੱਲ ਨੂੰ ਜਿਹੜਾ ਜੀ ਉਹ ਪਰਤਣਾ, ਉਹ ਵੀ ਅਹਿਮ ਇੱਕ ਪੁਆਇੰਟ ਹੋ ਸਕਦਾ। ਪਰ ਗੱਲ ਫਿਰ ਉਹੀ ਆ ਕਿ ਲੋਕ ਇਹਦੇ ਵਿੱਚ ਕਿੰਨਾ ਵਿਸ਼ਵਾਸ ਕਰਦੇ ਆ। ਇਸ ਵੇਲੇ ਮੁਸ਼ਕਲ ਸਥਿਤੀ ਜਿਹੜੀ ਸਭ ਤੋਂ ਵੱਧ ਬਣੀ ਹੋਈ ਆ, ਉਹ ਭਾਜਪਾ ਆਗੂਆਂ ਦੀ ਬਣੀ ਹੋਈ ਆ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ, ਕਿਸਾਨ ਆਗੂ ਜਿਹੜੇ ਕਹਿੰਦੇ ਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ 31 ਕਿਸਾਨ ਜਥੇਬੰਦੀਆਂ ਦੇ ਸੱਦੇ ਦਿੱਤੇ, ਭਾਜਪਾ ਦੇ ਆਗੂਆਂ ਖਿਲਾਫ ਧਰਨੇ ਜਿਹੜੇ ਉਹ ਦਿੱਤੇ ਜਾ ਰਹੇ ਆ, ਜਿਹਦੇ ਕਰਕੇ ਭਾਜਪਾ ਆਗੂਆਂ ਦੀਆਂ ਗਤੀਵਿਧੀਆਂ ਜਾਂ ਤਾਂ ਠੱਪ ਹੋ ਗਈਆਂ ਜਾਂ ਫਿਰ ਉਹ ਸੀਮਤ ਹੋ ਗਈਆਂ। ਜੇ ਤੁਸੀਂ ਦੇਖੋ ਹਰਦੀਪ ਸਿੰਘ ਪੁਰੀ ਵੀ ਪ੍ਰੈਸ ਕਾਨਫਰੰਸ ਕਰਦੇ ਆ, ਉਹ ਆ ਕੇ ਚੰਡੀਗੜ੍ਹ ਕਰਦੇ ਆ। ਇੰਨੀ ਕਿਸੇ ਦੀ ਨਹੀਂ ਹਿੰਮਤ ਹੈ ਕਿ ਉਹ ਅੰਮ੍ਰਿਤਸਰ ਆ ਕੇ ਪ੍ਰੈਸ ਕਾਨਫਰੰਸ ਜਿਹੜੀ ਕਰਨ, ਜਾਂ ਜਲੰਧਰ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨ, ਜਾਂ ਇਹ ਕਹਿੰਦੇ ਕਿ ਅਸੀਂ ਕਿਸਾਨਾਂ ਨੂੰ ਦੱਸ ਰਹੇ ਹਾਂ ਕਿ ਇਹ ਖੇਤੀ ਕਾਨੂੰਨ ਦੇ ਕਿੰਨੇ ਫਾਇਦੇ ਆ। ਕਦੀ ਤਾਂ 34 ਸੈਕਟਰ ਦੇ ਵਿੱਚ ਜਿਹੜੀ ਕਿ ਉਹ ਰੈਲੀ ਟਰੈਕਟਰਾਂ ਦੀ ਕੱਢ ਕੇ ਬਹਿ ਜਾਂਦੇ। 34 ਸੈਕਟਰ 'ਚ ਕਿਹੜੇ ਕਿਸਾਨ ਰਹਿੰਦੇ ਆ, ਇਹ ਨਹੀਂ ਜਿਹੜਾ ਜੀ ਉਹ ਪਤਾ। ਭਾਜਪਾ ਆਗੂਆਂ ਦੀ ਘੇਰਾਬੰਦੀ ਕਰਕੇ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਲਗਭਗ ਠੱਪ ਹੋ ਰਹੀਆਂ ਨੇ। ਜਿਹੜੀ ਕੱਲ੍ਹ ਇਹਨਾਂ ਨੇ ਟਰੈਕਟਰ ਰੈਲੀ ਕੀਤੀ, ਉਹ ਪਠਾਨਕੋਟ ਦੇ ਵਿੱਚ ਜਿਹੜੀ ਉਹ ਕੀਤੀ।
ਪਠਾਨਕੋਟ ਵਾਲਾ ਉਹ ਏਰੀਆ ਹੈ ਜਿੱਥੇ ਭਾਜਪਾ ਦੀ ਜਿਹੜਾ ਉਹ ਵੋਟ ਬੈਂਕ ਹੈਗਾ। ਇਸੇ ਕਰਕੇ ਗੁਰਦਾਸਪੁਰ ਵਾਲੀ ਜਿਹੜੀ ਸੀਟ ਆ ਉਹ ਭਾਜਪਾ ਦੇ ਕਬਜ਼ੇ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੀ ਹੋ ਰਹੀ ਆ। ਜਿਉਂ ਭਿੰਡਰ ਪਰਿਵਾਰ ਜਿਹੜਾ ਹੁੰਦਾ ਸੀਗਾ ਉਹਦੇ ਤੋਂ ਜਿਹੜੀ ਖੋਈ ਵਿਨੋਦ ਖੰਨਾ ਨੇ, ਅਤੇ ਉਦੋਂ ਬਾਅਦ ਤਕਰੀਬਨ ਬੋਲਬਾਲਾ ਰਿਹਾ, ਮਤਲਬ ਉਸ ਜਗ੍ਹਾ ਦੇ ਉੱਤੇ ਕੀਤੀ। ਜੇ ਇਹ ਟਰੈਕਟਰ ਰੈਲੀ ਮਾਲਵੇ ਦੇ ਕਿਸੇ ਖੇਤਰ ਦੇ ਵਿੱਚ ਜਾਂ ਦੁਆਬੇ ਦੇ ਕਿਸੇ ਖੇਤਰ ਦੇ ਵਿੱਚ ਜਿਹੜੀ ਉਹ ਕੀਤੀ ਜਾਂਦੀ, ਅਤੇ ਫਿਰ ਉੱਥੇ ਪਤਾ ਸਭ ਨੂੰ ਕਿ ਕਿਸ ਕਿਸਮ ਦਾ ਵਿਰੋਧ ਜਿਹੜਾ ਜੀ ਉਹ ਹੋ ਸਕਦਾ ਸੀ। ਜਿਹੜੇ ਕਿਸਾਨ ਨੇ ਉਹ ਵੀ ਇਸ ਗੱਲ ਦੇ ਵਾਸਤੇ ਤਿਆਰ ਬੈਠੇ ਨੇ ਕਿ ਜਿਹੜੇ ਭਾਜਪਾਈ ਆਗੂ ਨੇ ਉਹ ਇੱਥੇ ਆਉਣ ਅਤੇ ਫਿਰ ਜਿਹੜਾ ਜੀ ਅਸੀਂ ਉਹਨਾਂ ਨੂੰ ਵਿਰੋਧ ਕਰਕੇ ਜਿਹੜਾ ਉਹ ਦੱਸਾਂਗੇ। ਹਾਥਰਸ ਕਾਂਡ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ, ਇਸ ਮਾਮਲੇ ਦੇ ਵਿੱਚ ਨੋਇਡਾ ਦੀ ਪੁਲਿਸ, ਜਿਹਨੇ ਪਿਛਲੇ ਦਿਨੀ ਜਦੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਜਾਣਾ ਚਾਹੁੰਦੇ ਸੀਗੇ ਹਾਥਰਸ, ਅਤੇ ਉਦੋਂ ਉਹਨਾਂ ਨੂੰ ਰੋਕਿਆ ਸੀਗਾ ਔਰ ਜੋ ਕੁਛ ਜਿਹੜਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਪੁਲਿਸ ਨੇ। ਹੁਣ ਮੁਆਫੀ ਨੋਇਡਾ ਦੀ ਪੁਲਿਸ ਨੇ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਮੁਆਫੀ ਜਿਹੜੀ ਆ ਉਹ ਮੰਗੀ ਆ। ਨੋਇਡਾ ਪੁਲਿਸ ਨੇ ਟਵੀਟ ਕਰਕੇ ਜਿਹੜਾ ਦੀ ਇਹ ਗੱਲ ਕਹੀ ਹੈ ਕਿ ਨੋਇਡਾ ਪੁਲਿਸ ਜਿਹੜੀ ਆ ਉਹ ਪ੍ਰਿਅੰਕਾ ਦੇ ਨਾਲ ਕੀਤੀ ਗਈ ਖਿੱਚ ਧੂ ਲਈ ਮੁਆਫੀ ਮੰਗਦੀ ਹੈ। DCP ਹੈੱਡਕੁਆਟਰ ਨੇ ਇਸ ਘਟਨਾ ਦਾ ਜਿਹੜਾ ਜੀ ਉਹ ਨੋਟਿਸ ਲਿਆ, ਜਿਹਦੀ ਜਾਂਚ ਸੀਨੀਅਰ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਜਿਹੜੀ ਉਹ ਦਿੱਤੀ ਗਈ ਹੈ। ਉੱਧਰ ਹਾਥਰਸ ਡਿਸਟ੍ਰਿਕਟ ਦੇ ਬੁਲਗਾੜੀ ਪਿੰਡ ਦੇ ਵਿੱਚ ਪੁਲਿਸ ਨੇ ਇੱਥੇ ਪੀੜਤ ਪਰਿਵਾਰ ਨੂੰ ਮਿਲਣ ਆਏ ਰਾਸ਼ਟਰੀ ਲੋਕ ਦਲ ਦੇ ਜਿਹੜੇ ਉਪ ਪ੍ਰਧਾਨ ਨੇ ਜਯੰਤ ਚੌਧਰੀ, ਅਤੇ ਉਹਨਾਂ ਦੇ ਜਿਹੜੇ ਨਾਲ ਦੇ ਵਰਕਰ ਸੀ ਉਹਨਾਂ ਦੇ ਉੱਤੇ ਲਾਠੀਚਾਰਜ ਜਿਹੜਾ ਜੀ ਉਹ ਕਰ ਦਿੱਤਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਸਾਬਕਾ ਵਿਧਾਇਕ ਰਾਜਵੀਰ ਸਿੰਘ ਹੈ, ਉਹਦੇ ਘਰੇ ਜਿਹੜੇ ਸੋ ਕਾਲਡ ਉੱਚ ਜਾਤਾਂ ਵਾਲੇ ਆ ਅਖੌਤੀ ਜਿਹੜੇ ਜੀ, ਉਹਨਾਂ ਨੇ ਲੋਕਾਂ ਨੇ ਇੱਕ ਮਹਾਂ ਪੰਚਾਇਤ ਜਿਹੜੀ ਕੀਤੀ ਹੈ। ਇਹ ਮਹਾਂ ਪੰਚਾਇਤ ਕਰਨ ਦਾ ਵਜ੍ਹਾ ਜਿਹੜੀ ਦੀ ਉਹ ਕੀ ਹੋ ਸਕਦੀ ਹੈ ਕਿ ਜਿਹੜਾ ਉਹ ਦਬਾਇਆ ਜਾ ਸਕੇ, ਕਿਉਂਕਿ ਜਿਹੜੀ ਲੜਕੀ ਸੀ ਉਹ ਦਲਿਤ ਭਾਈਚਾਰੇ ਦੇ ਵਿੱਚੋਂ ਸੀਗੀ। ਇਹ ਵਫਦ ਜਿਹੜਾ ਜੀ ਉਹ ਪਰਿਵਾਰ ਦੇ ਨਾਲ ਮੀਟਿੰਗ ਕਰਨੀ ਚਾਹੁੰਦਾ ਸੀਗਾ। ਬੇਸ਼ੱਕ ਇਸ ਵੇਲੇ ਕਿਹਾ ਜਾ ਰਿਹਾ ਕਿ ਹੁਣ ਪਰਿਵਾਰ ਕਿਸੇ ਨੂੰ ਵੀ ਮਿਲ ਸਕਦਾ ਜਾਂ ਮੀਡੀਆ ਉੱਥੇ ਜਾ ਸਕਦਾ, ਪਰ ਅਜੇ ਵੀ ਇੱਕ ਡਰ ਜਿਹੜਾ ਉਹ ਉੱਥੋਂ ਦੀ ਸਰਕਾਰ ਦੇ ਅਤੇ ਪ੍ਰਸ਼ਾਸਨ ਦੇ ਮਨ ਦੇ ਵਿੱਚ ਹੈ ਕਿ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਸਾਰੇ ਨੂੰ ਦਬਾਇਆ ਜਿਹੜਾ ਉਹ ਜਾ ਸਕੇ, ਇਹ ਤੋਂ ਵੱਧ ਜਿਹੜਾ ਦੀ ਹੋਰ ਬਾਹਰ ਨਾ ਆਵੇ। ਬਿਹਾਰ ਦੇ ਵਿੱਚ ਜਿੱਥੇ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉੱਥੇ ਵੀ ਚੰਗੀ ਉਥਲ ਪੁਥਲ ਜਿਹੜੀ ਹੈ ਜੀ ਉਹ ਹੋ ਰਹੀ ਹੈ। ਜਿਹੜੀ ਲਾਲੂ ਪ੍ਰਸਾਦ ਯਾਦਵ ਵਾਲੀ ਪਾਰਟੀ ਹੈ ਉਹਦਾ ਕਾਂਗਰਸ ਦੇ ਨਾਲ ਗੱਠਜੋੜ ਅਤੇ ਸੀਟਾਂ ਦੀ ਵੰਡ ਵੰਡਈਏ ਦਾ ਰੌਲਾ ਨਿਬੜ ਗਿਆ। ਇਹ ਪਹਿਲੀ ਵਾਰੀ ਆ ਕਿ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੇ ਖੱਬਿਆਂ ਸੱਜਿਆਂ ਦੇ ਨਾਲ ਵੀ ਗੱਠਜੋੜ ਜਿਹੜਾ ਉਹ ਉੱਥੇ ਕੀਤਾ। ਉੱਧਰ ਜਿਹੜੀ ਲੋਕ ਜਨ ਸ਼ਕਤੀ ਪਾਰਟੀ ਆ ਜਿਹੜੀ ਰਾਮ ਵਿਲਾਸ ਪਾਸਵਾਨ ਵਾਲੀ, ਉਹਨੇ ਜਿਹੜਾ ਜੀ ਇਹ ਗੱਲ ਕਹੀ ਹੈ ਕਿ ਬਿਹਾਰ ਦੇ ਵਿੱਚ ਉਹ ਨਿਤਿਸ਼ ਕੁਮਾਰ ਦੀ ਅਗਵਾਈ ਦੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਲੜੂਗੀ। ਅਸਲ ਦੇ ਵਿੱਚ ਜਿੰਨੀਆਂ ਸੀਟਾਂ ਇਹ ਲੋਕ ਜਨ ਸ਼ਕਤੀ ਮੰਗ ਰਹੀ ਆ ਉਨੀਆਂ ਸੀਟਾਂ ਜਿਹੜਾ NDA ਆ ਉਹਨੂੰ ਨਹੀਂ ਦੇਣੀਆਂ ਚਾਹੁੰਦਾ। ਜਦੋਂ ਪਿਛਲੀ ਵਾਰੀ ਚੋਣਾਂ ਹੋਈਆਂ ਸੀਗੀਆਂ ਅਤੇ ਉਦੋਂ ਭਾਜਪਾ ਅਤੇ ਲੋਕ ਜਨ ਸ਼ਕਤੀ ਪਾਰਟੀ ਇਕੱਠੀਆਂ ਸੀ, ਨਿਤਿਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਜਿਹੜੀ ਉਸ ਟਾਈਮ ਇਕੱਠੀ ਸੀ। ਉਦੋਂ ਇਹਨਾਂ ਕੋਲ ਸੀਟਾਂ ਜ਼ਿਆਦੀਆਂ ਸੀ। ਹੁਣ ਜਦੋਂ ਕਿਉਂਕਿ ਨਿਤਿਸ਼ ਕੁਮਾਰ ਨੇ ਬਾਅਦ ਦੇ ਵਿੱਚ ਹੱਥ ਜਿਹੜਾ ਮਿਲਾ ਲਿਆ ਭਾਰਤੀ ਜਨਤਾ ਪਾਰਟੀ ਦੇ ਨਾਲ ਔਰ ਭਾਰਤੀ ਜਨਤਾ ਪਾਰਟੀ ਦੇ ਉਹ NDA ਦਾ ਪਾਰਟ ਬਣ ਗਏ, ਹੁਣ ਉਨੀਆਂ ਸੀਟਾਂ ਜਿਹੜੀਆਂ ਉਹ ਪਾਸਵਾਨ ਦੀ ਪਾਰਟੀ ਨੂੰ ਨਹੀਂ ਮਿਲ ਸਕਦੀਆਂ। ਉਹਨੇ ਇਹ ਗੱਲ ਕਹੀ ਹੈ ਕਿ ਉਹ 143 ਸੀਟਾਂ ਦੇ ਉੱਤੇ ਜਿਹੜਾ ਉਹ ਚੋਣ ਲੜੂਗੀ। ਇਹ ਵੀ ਗੱਲ ਆਖੀ ਹੈ ਕਿ ਉਹ ਬਿਹਾਰ ਦੇ ਵਿੱਚ ਜਿਹੜਾ ਜਿੱਥੇ ਜਿੱਥੇ ਨਿਤਿਸ਼ ਕੁਮਾਰ ਦੀ ਪਾਰਟੀ ਚੋਣ ਲੜ ਰਹੀ ਆ ਉਹਦੇ ਖਿਲਾਫ ਆਪਣੇ ਉਮੀਦਵਾਰ ਖੜ੍ਹੇ ਕਰੂਗੀ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਹ ਉਮੀਦਵਾਰ ਨਹੀਂ ਖੜ੍ਹੇ ਕਰੂਗੀ। ਅਤੇ ਇਹ ਕਿਹਾ ਕਿ ਬਿਹਾਰ ਦੇ ਵਿੱਚ ਉਹ ਇਕੱਲੀ ਲੜੂਗੀ, ਪਰ ਜਿਹੜਾ ਉਹਦਾ ਗੱਠਜੋੜ ਸੈਂਟਰ ਦੇ ਵਿੱਚ ਆ ਉਹ NDA ਦੇ ਨਾਲ ਬਣਿਆ ਰਹੂਗਾ।
शायद वो इस करके कि जिहड़ी एक कुर्सी है वो बची रह सके। जिहड़े पार्टी के सरप्रस्त ने राम विलास पासवान उन्हां दी, वैसे राम विलास पासवान उन्हां दा बाईपास जिहड़ा दी वो होया कल। जिहड़ा बिहार दे विच उहदा जिहड़ा मुंडा है चिराग पासवान उही जिहड़ा इस सब कासे नूं देख रहा है। हुण लोक जन शक्ति पार्टी दे कोले की इन्ना इत्थे आधार उहदा बिहार दे विच है कि 143 विधान सभा चोणां दे उत्ते वो लड़ के उहदे विचों अद्धियां पचद्धियां सीटां जिहड़ियां जी वो जित सके। शायद ये पॉसीबल जिहड़ा वो लगदा नहींगा। पर भारतीय जनता पार्टी नूं जिहड़ा जी वो ज़्यादा भरोसा जिहड़ा वो नीतीश कुमार दे उत्ते है, उहदे नाल जिहड़ा उहदा गठजोड़ है। उधर जिहड़ा RJD दे आगू दे उत्ते टिकट बदले पैसे मंगण का दोष लाने वाला एक जिहड़ा दलित आगू आ शक्ति मलिक 37 वरियां दा सीगा, ਉਹਦੇ बिहार के पूर्णिया दे विच गोली मार के ਉਹਦੀ हत्या जिहड़ी वो कर दी गई। ਉਹਦੀ पत्नी ने यह गल कही है कि सियासी हत्या क्योंकि वो एक जिहड़ा आज़ाद उम्मीदवार दे वजों चोण जिहड़ी लड़नी चाਹੁੰਦਾ ਸੀਗਾ। मतलब कि जिहड़ी बिहार दे विच ਜਿਹੋ जी पॉलिटिक्स, क्योंकि अक्सर ये कहा जाता ਹੁੰਦਾ ਸੀ ना पंजाब दे विच भी कि ਇਹਨੂੰ बिहार ना बना देना, हालांकि पंजाब तो बिहार तो किते गांह जिहड़ा जी वो लंघ गया। ਇਹੋ ਜਿਹਾ कुछ भी जिहड़ा सीगा जी वो चल रहा। मतलब कि जिहड़ा ਜਿਹਦੇ ਵਿੱਚ हिंसा जिहड़ी वो कही जा सकती है कि हिंसा भी होनी शुरू जिहड़ी आ वो हो गई है। तो जिहड़ा जिੱਥੋਂ तक पंजाब की गल है, पंजाब दे विच क्योंकि माफ़ करना बहुता कुछ जिहड़ा वो किसान अंदोलन दे नाल ही जिहड़ा वो सामने आ रहा और इहदे विच कोई होर जिहड़ियां खबरां ने उन्हां दी जगह वगैरह जिहड़ी वो नहीं हैगी। तो अगले कुछ दिन जिहड़े ने वो बड़े अहम ने। वो इस पक्षों अहम ने कि जिहड़ा किसान अंदोलन है, क्योंकि हुण झोने की वाढी भी शुरू हो गई, इहदे बावजूद चल तां जिहड़ा जी वो रहा कि वो किस तरीके दे नाल जिहड़ा जी वो चलूगा। एक तो ये पॉइंट है ਜਿਹੜੀਆਂ सियासी पार्टियां इस वेले आपो अपने वोट बैंकों के संभाली रखने के वास्ते यतन जिहड़ा वो कर रही ने, उन्हां दा की कुछ चलूगा। जिवें अगले 2 दिन जिहड़े ने वो कांग्रेस दे वास्ते जिहड़ा जी इस पक्षों वेखण वाले होणगे कि पहला दिन तो चल गया मना मनू के जिहड़े तरीके नाल लाए नवजोत सिंह सिद्धू होरां नूं, हुण वो जिहड़ा जी वो 2 दिन नाल रहणगे। नवजोत सिंह सिद्धू करके जिहड़ा जी वो कैप्टन अमरिंदर सिंह होरां नूं जिहड़ा नाल रहना पैना कि किते वो काबिज ना हो जाण। हाँ, पटियाले वास्ते इन्नी गल रही कि बहुत लंबे समय तो बाद कैप्टन अमरिंदर सिंह होरी अपने घरे जिहड़ा जी वो रात आए तो अज जिहड़ा जी वो शाम नूं फिर वो पटियाले दे विच ही ਠਾਰ अपनी जिहड़ी वो करनगे। और कल नूं राहुल गांधी होरी जिहड़ा जी वो हरियाणे दे विच एंटर कर जाणगे। हरियाणे दे विच जदों एंटर करनगे तो उत्थे जिहड़ा जी वो सिद्धम सिद्धा पंगा उन्हां दा भारतीय जनता पार्टी की सरकार दे नाल पैण की संभावना जिहड़ी है जी उहदे तो इनकार नहीं जिहड़ा वो कीता जा सकता, क्योंकि उत्थे जिहड़े आगू ने वो लगातार जिहड़ा इस गल नूं प्रचार रहे हैं कि असीं जिहड़ा जी इत्थे कांग्रेस का विरोध करांगे। जदों कि कांग्रेस जिहड़ी है वो उत्थे इस गल दीयां तैयारियां कर रही है कि राहुल गांधी 2 दिन जिहड़ा इत्थे हरियाणे दे विच रहणगे। इन्हां 2 दिनां दे दौरान जिहड़ा वो कई डिस्ट्रिक्ट दे विचों जिहड़ा वो लंघणगे। जांदे जांदे जिहड़ा जी तुहानूं दस दईए कि इस वेले जिहड़े मुल्क भर दे विच करोना वायरस की जिहड़ी स्थिति है वो एक जिहड़ी वो बड़ी खतरनाक पासे वाल नूं जिहड़ी वो जा रही है। बेशक इसदा जिक्र इस वेले बहुता नहीं हो रहा। 66,22,180 जिहड़े जी वो कन्फर्म केसिस हो गए ने। 74,770 नवे केस 24 घंटिਆਂ 'ਚ आए। 902 मौतां होईयां। 1,02,714 मौतां जिहड़ियां वो हो चुकियां होईयां ने। जिहड़े पंजाब दे विच हफ्ते 'ਚ 2-2 वारी लाइव हो के जिहड़ा
ਕੈਪਟਨ ਸਾਹਿਬ ਦੱਸਦੇ ਹੁੰਦੇ ਸੀਗੇ ਕਿ ਵੀ ਅਸੀਂ ਬੜੀ ਸਖਤੀ ਜਿਹੜੀ ਉਹ ਕਰ ਰਹੇ ਹਾਂ, ਉਹ ਕਰੋ ਆਹ ਕਰੋ। ਹੁਣ ਜਦੋਂ ਕਿ ਆਪ ਖੁਦ ਉਹਨਾਂ ਰੈਲੀਆਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ, ਕਿੰਨੇ ਕੁ ਲੋਕਾਂ ਨੇ ਉੱਥੇ ਮਾਸਕ ਪਾਏ ਹੋਏ ਸੀ ਉਹ ਦੇਖਿਆ, ਕਿੰਨੀ ਕੁ ਸੋਸ਼ਲ ਡਿਸਟੈਂਸ ਸੀ ਉਹ ਦੇਖੀ। ਪੰਜਾਬ ਦੇ ਵਿੱਚ 838 ਨਵੇਂ ਕੇਸ ਜਿਹੜੇ ਜੀ ਉਹ ਸਾਹਮਣੇ ਆਏ, 1,18,157 ਗਿਣਤੀ ਹੋ ਗਈ। 41 ਡੈਥ 24 ਘੰਟਿਆਂ ਦੇ ਵਿੱਚ ਹੋਈਆਂ। 3603 ਮੌਤਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ। ਹਰਿਆਣੇ ਦੇ ਵਿੱਚ 1302 ਨਵੇਂ ਮਾਮਲੇ ਸਾਹਮਣੇ ਆਏ। 1,33,878 ਇੱਥੇ ਕੁੱਲ ਕੇਸ ਹੋ ਗਏ। 20 ਮੌਤਾਂ ਹੋਈਆਂ 24 ਘੰਟਿਆਂ ਦੇ ਦੌਰਾਨ। 1470 ਟੋਟਲ ਹੋ ਗਈਆਂ। ਲਗਭਗ ਦੁੱਗਣੀ ਰੇਸ਼ੋ ਜਿਹੜੀ ਜੀ ਉਹ 24 ਘੰਟਿਆਂ ਦੇ ਦੌਰਾਨ ਮੌਤਾਂ ਦੀ ਪੰਜਾਬ ਦੇ ਵਿੱਚੋਂ ਜਿਹੜੀ ਉਹ ਸਾਹਮਣੇ ਆ ਗਈ। ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਹੋਊਗੀ ਜੀ। ਸਤਿ ਸ਼੍ਰੀ ਅਕਾਲ।